ਅਗਲੀ ਗੱਲ ਪੰਜਾਬ ਸਰਕਾਰ ਦੀ ਵੀ ਕਰੀਏ, ਕਿਉਂਕਿ ਪੰਜਾਬ ਦੇ ਮਸਲਿਆਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ। ਪੰਜਾਬ ਸਰਕਾਰ ਪਹੁੰਚੀ ਅਮਨ ਅਰੋੜਾ ਦੀ ਅਗਵਾਈ, ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਡੱਲੇਵਾਲ ਸਾਹਿਬ ਕੋਲ, ਪਰ ਕਹਿੰਦੇ ਕਿ ਬੇਰੰਗ ਚਿੱਠੀ ਵਾਂਗੂ ਹੀ ਮੁੜੇ। ਪ੍ਰਵੀਨ ਜੀ, ਕੀ ਪੰਜਾਬ ਸਰਕਾਰ ਉੱਥੇ ਫੋਟੋ ਖਿਚਾਉਣ ਗਈ ਸੀ? ਕੀ ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰੀਆਂ ਦੀਆਂ ਫੋਟੋਆਂ ਲੱਗ ਗਈਆਂ ਕਤਾਰਾਬੰਦੀ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਅਖਬਾਰਾਂ, ਟੀਵੀ ਚੈਨਲਾਂ 'ਚ, ਸਾਡੀ ਰਹਿ ਗਈ? ਬਿਲਕੁਲ ਸਹੀ। ਉਹ ਲਵਾਉਣ ਗਈ ਸੀ। ਸਹੀ। ਆਪਾਂ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਮਾਨ ਸਾਹਿਬ ਹੁਣ ਤਾਂ ਤੁਹਾਡਾ ਡੀਸੀ ਵੀ ਰੇਕੀ ਕਰਿਆ ਆ, ਹੈ ਨਾ, ਤੁਹਾਡੇ ਪੁਲਿਸ ਅਧਿਕਾਰੀ ਵੀ ਵਾਰ-ਵਾਰ ਰੇਕੀ ਕਰਿਆ। ਕੀ ਉਹਨਾਂ ਨੇ ਪਹਿਲਾਂ ਮਾਹੌਲ ਚੈੱਕ ਕਰਾਇਆ? ਕੀ ਉਹਨਾਂ ਤੋਂ ਉੱਥੇ ਕਿਸਾਨ ਆਗੂਆਂ ਤੋਂ ਗਰੰਟੀ ਲਈ ਕਿ ਜੇ ਆ ਗਏ ਜੀ ਤੁਸੀਂ ਕੋਈ ਹਮਲਾ ਨਹੀਂ ਕਰੋਗੇ, ਕੋਈ ਖਿੱਚਤੂ ਨਹੀਂ ਕਰੋਗੇ, ਕੋਈ ਸਵਾਲ ਨਹੀਂ ਕਰੋਗੇ? ਸਹੀ ਸਹੀ ਸਹੀ, ਬਿਲਕੁਲ ਸਹੀ ਮਾਹੌਲ। ਕੀ ਉਹ ਟਵੀਟ ਤੇ ਇਹ ਜਾਣਾ ਕੜੀ ਹੈ? ਤੁਸੀਂ ਪਹਿਲਾਂ ਫਰਵਰੀ ਮਹੀਨੇ 'ਚ ਜਦੋਂ ਅੰਦੋਲਨ ਸ਼ੁਰੂ ਹੋਇਆ, ਉਹ 'ਚ ਇੰਨੇ ਸਰਗਰਮ ਦੇਖੇ ਕਿ ਕੇਂਦਰ ਵੱਲੋਂ ਮੈਂ ਮੰਤਰੀ ਲਿਆਇਆ, ਮੈਂ ਮੀਟਿੰਗ ਕਰਾ ਰਿਹਾ, ਮੈਂ ਬੈਠ ਰਿਹਾ, ਮੈਂ ਮਸਲਾ ਹੱਲ ਕਰਾ ਰਿਹਾ, ਤੇ ਉਹ ਤੋਂ ਬਾਅਦ ਕੇਂਦਰ ਵਾਲੇ ਵੀ ਨਹੀਂ ਮੁੜੇ ਤੇ ਤੁਸੀਂ ਵੀ ਨਹੀਂ ਮੁੜੇ। ਹੁਣ ਅਚਾਨਕ 10.5 ਮਹੀਨਿਆਂ ਦੇ ਦਰਮਿਆਨ ਚੱਲ ਰਹੇ ਅੰਦੋਲਨ 'ਚ 10 ਮਹੀਨਿਆਂ ਬਾਅਦ ਮੁੱਖ ਮੰਤਰੀ ਸਾਹਿਬ ਦਾ 1 ਦਿਨ ਪਹਿਲਾਂ ਟਵੀਟ ਆਉਂਦਾ। ਆਪਾਂ ਕੱਲ ਪੂਰੀ ਚਰਚਾ ਕਰਕੇ ਹਟਿਆ ਉਸ ਹਵਾਲੇ ਨਾਲ। ਸੋ ਜੇਕਰ ਉਹ ਟਵੀਟ ਤੇ ਅੱਜ ਫਿਰ ਇਹ ਵਫਦ ਦਾ ਜਾਣਾ ਇੱਕ ਕੜੀ ਲੱਗ ਰਿਹਾ ਮੈਨੂੰ ਕਿ ਕੇਂਦਰ ਤੋਂ, ਇਹਨਾਂ ਦੀ ਹਾਈ ਕਮਾਂਡ ਤੋਂ, ਕੇਜਰੀਵਾਲ ਤੋਂ ਇਹਨਾਂ ਨੂੰ ਹਰੀ ਝੰਡੀ ਮਿਲੀ ਆ, ਔਰ ਭਗਵੰਤ ਮਾਨ ਨੂੰ ਇੰਨੀ ਮਿਲੀ ਆ ਕਿ ਤੂੰ ਭਾਈ ਟਵੀਟ ਕਰਦੇ ਜਾਊਗਾ ਅਮਨ ਅਰੋੜਾ ਹੀ। ਜੀ ਜੀ ਬਿਲਕੁਲ, ਅਰੋੜਾ ਹੀ ਉੱਭਰੂਗਾ। ਦਿੱਲੀ 'ਚ MLA ਨਾਲ, ਮੰਤਰੀਆਂ ਨਾਲ ਮੀਟਿੰਗ 'ਚ ਵੀ ਚਿਹਰਾ ਅਮਨ ਅਰੋੜਾ ਉੱਭਰਿਆ। ਇੱਕ ਤਾਂ ਇਹ। ਦੂਸਰਾ, ਕਿਸਾਨ ਆਗੂਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਵੀ ਹੁਣ ਸਿਆਸਤਦਾਨਾਂ ਦੇ ਆਉਣ ਦਾ ਸਵਾਲ ਪੈ ਗਿਆ। ਹੁਣ ਉਹ ਵੀ ਸਵਾਦ ਲੈ ਰਹੇ ਨੇ, ਸਵਾਲ ਨਹੀਂ ਕਰਦੇ ਇਹਨਾਂ ਨੂੰ ਲਈ। ਉਹ ਟਰੈਲੀਆਂ 'ਚੋਂ ਰਾਹ ਛੱਡਦੇ ਨੇ। ਕੋਈ ਆਮ ਬੰਦਾ ਜਿਹੜਾ ਉੱਥੇ ਅੰਦੋਲਨ 'ਚ ਬੈਠਾ, ਜੇ ਉਹ ਡੱਲੇਵਾਲ ਸਾਹਿਬ ਨੂੰ ਦੇਖਣ ਜਾਣਾ ਚਾਹਵੇ, ਉਹਨੂੰ ਜਾਣ ਨਹੀਂ ਦਿੰਦੇ ਹੀ। ਇੰਨੇ ਨਾਕੇ ਲਾਏ ਨੇ, ਜਾਣ ਨਾਲ ਨਹੀਂ ਕੋਈ ਇਨਫੈਕਸ਼ਨ ਫੈਲਦੀ। ਇਹਨਾਂ ਨੂੰ ਕੋਲ ਬਿਠਾਉਂਦੇ ਨੇ, ਇਹਨਾਂ ਨੂੰ ਹੱਥ ਵੀ ਫੜਾਉਂਦੇ ਨੇ, ਮੂੰਹ ਨੇੜੇ ਵੀ ਕਰਾਉਂਦੇ ਨੇ, ਤੇ ਡੱਲੇਵਾਲ ਸਾਹਿਬ ਬੋਲ ਵੀ ਰਹੇ ਨੇ। ਇਹ ਪ੍ਰਕਿਰਿਆ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਜਿਵੇਂ ਜਥੇਬੰਦੀਆਂ ਨੂੰ ਸਵਾਲ। ਵੈਸੇ ਉਹ ਕਹਿੰਦੇ ਅਸੀਂ ਗੈਰ ਰਾਜਨੀਤਿਕ ਸਕੀਮ ਆ, ਪਰ ਸਾਰੀ ਰਾਜਨੀਤੀ ਉੱਥੇ ਢੁੱਕ ਰਹੀ ਹੈ ਸਿਰਫ ਫੋਟੋ। ਸਹੀ ਕਿਹਾ ਤੁਸੀਂ, ਸਹੀ ਕਿਹਾ, ਬਿਲਕੁਲ। ਹੱਲ ਕਿਹੜਾ ਲੈ ਕੇ ਗਿਆ? ਕੱਲ ਜੇ ਅਮਨ ਅਰੋੜਾ ਜੀ ਬਤੌਰ ਮੰਤਰੀ ਗਏ ਸੀ, ਦਾ ਵਫਦ ਦੇਖਦਾ ਉੱਥੇ, ਅਮਨ ਅਰੋੜਾ ਨੂੰ ਵੱਖਰਾ ਮੂਹਰੇ ਕਰਕੇ ਦਿਖਾਉਣਾ, ਉਹਦੀ ਫੋਟੋ ਉਵੇਂ ਕਰਾਉਣੀ, ਉਹਦੀ ਫੋਟੋ ਨੂੰ ਮੀਡੀਆ 'ਚ ਉਵੇਂ ਲੈ ਕੇ ਜਾਣਾ, ਇਹਦਾ ਮਤਲਬ ਤੁਹਾਡਾ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਦੇ ਮੰਤਰੀਆਂ ਨੂੰ ਲੈ ਕੇ ਗਿਆ, ਤੇ ਪ੍ਰਧਾਨ ਨੂੰ ਕੋਈ ਅਧਿਕਾਰ ਵੀ ਦੇ ਕੇ ਭੇਜ ਦਿੰਦੇ ਫਿਰ ਸਰਕਾਰੀ ਤੌਰ ਤੇ। ਸਹੀ ਕਹਿੰਦਾ ਕਿ ਅਸੀਂ ਵੀ MSP ਦਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ, ਡੱਲੇਵਾਲ ਸਾਹਿਬ ਤੁਸੀਂ ਆਪਣੀ ਸਿਹਤ ਨਾ ਖਰਾਬ ਕਰੋ, ਤੁਹਾਡੀ ਜਾਨ ਜ਼ਰੂਰੀ ਹੈ, MSP ਅਸੀਂ ਦਿਆਂਗੇ, ਉਨੀ ਦੇਰ ਤਾਂ ਅਸੀਂ ਦਿਆਂਗੇ ਜਿੰਨੀ ਦੇਰ ਕੇਂਦਰ ਨਹੀਂ ਦਿੰਦਾ, ਆਪਾਂ ਕੇਂਦਰ ਨਾਲ ਲੜ ਲਾਂਗੇ। ਕਰਿਆ ਉਹਦੇ ਗਰੰਟੀ, ਖਜ਼ਾਨਾ ਤਾਂ ਭਰੇ ਹੀ ਆ। ਅਸੀਂ ਜੀ ਮਿਹਨਤ ਕੀਤੀ ਹੈ ਡੱਲੇਵਾਲ ਸਾਹਿਬ ਨੂੰ, ਅਸੀਂ ਕਿਹਾ ਜੀ ਕਿ ਤੁਹਾਡੇ ਅੰਦੋਲਨ ਦੇ ਨਾਲ ਆ, ਤੇ ਅੰਦੋਲਨ ਦੇ ਨਾਲ ਆ, ਫਿਰ ਉੱਥੇ ਬਹਿ ਜਾਂਦੇ, ਇੱਕ ਟਰੈਲੀ ਤੁਹਾਨੂੰ ਵੀ ਦਵਾ ਦਿੰਦੇ ਆ। ਬਿਲਕੁਲ, ਇੱਕ ਦਰੀ ਤੁਸੀਂ ਵਿਛਾ ਲਓ, ਤੁਹਾਨੂੰ ਦਵਾ ਦਾਂਗੇ, ਬੈਠੋ ਨਾ। ਬੈਠਦੇ ਤੁਸੀਂ ਨਜ਼ਰ ਨਹੀਂ ਆਉਂਦੇ। ਸਹੀ, ਬਿਲਕੁਲ। ਕੱਲ ਇਹ ਚਰਚਾ ਵੱਡੀ ਹੋ ਗਈ ਸੀ ਕਿ ਕੀ ਇਹਨਾਂ ਨੂੰ ਰੋਕ ਦਿੱਤਾ ਗਿਆ। ਠੀਕ ਹੈ। ਡੱਲੇਵਾਲ ਹੋਰਾਂ ਦੀ ਜਥੇਬੰਦੀ ਨੂੰ ਉੱਥੇ ਤੈਨਾਤ ਜਿਹੜੇ ਕਿਸਾਨ ਆਗੂ ਸੀ, ਉਹਨਾਂ ਨੂੰ ਸੁਨੇਹਾ ਮਿਲਿਆ ਕਿ 2 ਵਜੇ ਸਰਕਾਰ ਬੋਲ ਰਹੀ ਹੈ ਮੰਤਰੀਆਂ ਨਾਲ। 3 ਵੱਜ ਗਏ, 3 ਦੇ 3:30 ਵੱਜ ਗਏ, 4 ਵਜੇ ਪੁੱਛਿਆ, ਕਹਿੰਦੇ ਜੀ ਬਸ 2 ਕਿਲੋਮੀਟਰ ਦੂਰ ਆ। ਅੱਛਾ। ਉਹ 4 ਵਜੇ ਤੋਂ 6 ਵਜੇ ਤੱਕ 'ਚ 2 ਕਿਲੋਮੀਟਰ ਪਾਰ ਹੋਇਆ। ਅੱਛਾ, ਠੀਕ ਹੈ। ਜਾ ਕੇ ਉੱਥੇ ਪਹੁੰਚੇ ਨੇ। ਇਹਦਾ ਮਤਲਬ ਕੀ ਤੁਹਾਨੂੰ ਸਕ੍ਰਿਪਟ ਨਹੀਂ ਆਈ ਸੀ? ਕਿੰਨਾ ਬੋਲਣਾ, ਕਿੰਨਾ ਪੜ੍ਹਨਾ, ਕੀ ਕਰਨਾ, ਕੀ ਵਾਅਦਾ ਕਰਨਾ। ਜਿਹੜੀ ਵੀ ਧਿਰ ਜਾ ਰਹੀ ਹੈ, ਚਾਹੇ ਉਹ ਵਿਰੋਧੀ ਧਿਰ ਜਾ ਰਹੀ ਹੈ, ਚਾਹੇ ਉਹ ਅਕਾਲੀ ਦਲ ਦੇ ਲੀਡਰ ਜਾ ਰਹੇ ਨੇ, ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ, ਚਾਹੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਜਾ ਰਹੇ ਨੇ, ਤੇ ਚਾਹੇ ਸਰਕਾਰ ਦਾ ਨੁਮਾਇੰਦਾ ਜਾ ਰਿਹਾ, ਕੋਈ ਵੀ ਉੱਥੇ ਮਸਲੇ ਦਾ ਹੱਲ ਕੱਢਣ ਨਹੀਂ ਜਾ ਪਾ ਰਿਹਾ, ਕੋਈ ਇਸ ਮਸਲੇ ਤੇ ਚਾਰਜੋਈ ਕਰਨ ਨਹੀਂ ਜਾ ਪਾ ਰਿਹਾ, ਕੋਈ ਇਹਦੇ ਤੇ ਲਈ ਲੜਨ ਲਈ ਨਹੀਂ ਜਾ ਪਾ ਰਿਹਾ, ਸਿਰਫ ਤੇ ਸਿਰਫ ਫੋਟੋ ਖਿਚਾਉਣ ਜਾ ਰਹੇ ਨੇ, ਫੋਟੋ ਖਿਚਾ ਕੇ ਪਰਤ ਰਹੇ। ਬਿਲਕੁਲ ਜੀ, ਤੁਸੀਂ ਸ਼ੁਰੂ ਤੋਂ ਲੈ ਕੇ ਨਾ, ਜਿਵੇਂ ਤੁਸੀਂ ਅਮਨ ਅਰੋੜਾ ਦੀ ਪ੍ਰੋਜੈਕਸ਼ਨ, ਕਿਉਂਕਿ ਜਦੋਂ ਚਿਹਰਿਆਂ ਨੂੰ ਵੱਡਾ ਕੀਤਾ ਜਾਂਦਾ, ਫਿਰ ਉਹਨਾਂ ਨੂੰ ਵੱਡੇ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਕਿ ਬਈ ਆਹ ਬੰਦਾ ਹੁਣ ਅਗਵਾਈ ਕਰੂਗਾ। ਜਿਹੜੀ ਦੂਜੀ ਤੁਸੀਂ ਬਹੁਤ ਅਹਿਮ ਨੁਕਤਾ ਇੱਕ ਹੱਲ ਚੱਕਿਆ, ਹਾਲੇ ਤੱਕ ਮੈਂ ਸੁਣਿਆ ਨਹੀਂ ਕਿਤੇ, ਉਹ ਆ ਕਿਸਾਨ ਆਗੂਆਂ ਦੀ ਜਿਹੜੀ ਪਹੁੰਚ ਆ। ਹੈ ਤੁਸੀਂ SKM ਗੈਰ ਰਾਜਨੀਤਿਕ, ਪਰ ਉੱਥੇ ਤੁਹਾਡੇ ਉੱਤੇ ਜਿਹੜੀ, ਜਿਵੇਂ ਤੁਸੀਂ ਹਵਾਲੇ ਦੇ ਨਾਲ ਕਿਹਾ ਵੀ ਉਦੋਂ ਟਰਾਲੀਆਂ ਪਾਸੇ ਹੋ ਜਾਂਦੀਆਂ, ਜਦੋਂ ਕੋਈ ਆਮ ਕੋਈ ਬੰਦਾ ਜਾਂਦਾ ਉਦੋਂ ਟਰਾਲੀਆਂ
ਰੋਕਾਂ ਲੱਗ ਜਾਂਦੀਆਂ। ਸੋ ਇਸ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਜ਼ਰੂਰ ਖੜੇ ਹੋਣਗੇ।